ਜਦੋਂ ਉਹਦਾ ਜਹਾਜ਼ ਉੱਡਿਆ ਢਾਕੇ ਤੋਂ ਦਿੱਲੀ ਔਰ ਗਾਜ਼ੀਆਬਾਦ ਦੇ 에ਅਰਪੋਰਟ ਤੇ ਆਊਟਸਾਈਡ ਉਤਾਰਿਆ, ਉਦੋਂ ਤਾਂ ਅਗਲੀ ਵਿਜ਼ਿਟ ਲੰਡਨ ਦੀ ਸੀ। ਪਰ ਹੁਣ ਇਸ ਬਾਰੇ ਬਿਲਕੁਲ ਕਲੀਅਰ ਹੋ ਗਿਆ ਕਿ ਯੂਕੇ ਦੀ ਨੋ ਹੈ। ਅਮਰੀਕਾ ਦਾ ਵੀਜ਼ਾ ਸੀ, ਪਰ ਕਿਉਂਕਿ ਐਜ਼ ਏ ਪ੍ਰਾਈਮ ਮਿਨਿਸਟਰ ਰਿਜ਼ਾਈਨ ਕੀਤਾ, ਅਮਰੀਕਾ ਨੇ ਵੀ ਕਿਹਾ ਕਿ ਵੀਜ਼ਾ ਕੈਂਸਲਡ। ਤੇ ਇੰਡੀਅਨ ਗਵਰਨਮੈਂਟ ਨੇ ਕਿਹਾ ਕਿ ਸਾਡੇ ਸਾਹਮਣੇ ਬੰਗਲਾਦੇਸ਼ੀ ਲੋਕਾਂ ਦੇ ਹਿੱਤ ਜਿਹੜੇ ਨੇ ਉਹ ਸਭ ਤੋਂ ਉੱਪਰ ਨੇ। ਅਪ ਟੂ ਹਸੀਨਾ ਟੂ ਡਿਸਾਈਡ ਫਿਊਚਰ ਟਰੈਵਲ ਪਲਾਨ। ਉਹ ਨੈਰੇਟਿਵ ਬਿਲਡ ਕਰ ਰਹੇ ਨੇ ਵੀ ਇਹ ਸਾਰਾ ਕੁ CIA ਨੇ ਕਰਵਾਇਆ, ਔਰ ਉਹਦੀ ਫਿਰ ਉਹ ਬੈਕਗਰਾਉਂਡ ਦੇ ਰਹੇ ਨੇ ਕਿ ਦੇਖੋ ਹਸੀਨਾ ਸ਼ੇਖ ਨੇ 4 ਹਫ਼ਤੇ ਪਹਿਲਾਂ ਕਿਹਾ ਸੀ ਇੱਕ ਗੋਰੀ ਚਮੜੀ ਵਾਲੇ ਮੁਲਕ ਵਾਲੇ ਜਿਹੜੇ ਨੇ ਫੌਜੀ ਅੱਡੇ ਮੰਗਦੇ ਨੇ, ਔਰ ਮੈਂ ਵੀ ਸ਼ੇਖ ਮੁਜੀਬ ਦੀ ਬੇਟੀ ਐ, ਮੈਂ ਆਪਣੀ ਧਰਤੀ ਨੂੰ ਜਿਹੜੀ ਆ ਅਖਾੜਾ ਨਹੀਂ ਬਣਨ ਦਿਆਂਗੀ। ਉਹਦੇ ਇੱਕ ਬਿਆਨ ਨੂੰ ਕੋਟ ਕੀਤਾ ਜਾ ਰਿਹਾ ਕਿ ਇੱਕ ਵੱਡਾ ਪੱਛਮੀ ਮੁਲਕ ਸਾਡੇ ਖਿੱਤੇ ਦੇ ਵਿੱਚ ਇੱਕ ਈਸਾਈ ਮੁਲਕ ਬਣਾਉਣਾ ਚਾਹੁੰਦਾ ਹੈ, ਜਿਹਦੇ 'ਚ ਬੰਗਲਾਦੇਸ਼ ਔਰ ਮਿਆਂਮਾਰ ਔਰ ਨਾਗਾਲੈਂਡ ਮਨੀਪੁਰ ਦੇ ਇਲਾਕੇ ਸ਼ਾਮਲ ਹੋਣਗੇ। ਮੁਹੰਮਦ ਯੂਨਸ ਨੂੰ ਦੇ ਜਿਹੜਾ ਇਹ ਸ਼ਰਤ ਰਖਾਣੀ ਸਟੂਡੈਂਟ ਲੀਡਰਸ ਵੱਲੋਂ ਜਦੋਂ ਉਹਨਾਂ ਨੇ ਰਿਜ਼ਾਈਨ ਕਰਕੇ ਸ਼ੇਖ ਹਸੀਨਾ ਦੌੜੀ ਕਿ ਇਹਨੂੰ ਹੀ ਮੁੱਖ ਸਲਾਹਕਾਰ ਬਣਾਇਆ ਜਾਏ, ਉਹਨਾਂ ਨੇ ਕਿਹਾ ਜੀ ਇਹ ਵੀ ਅਮਰੀਕਨ ਮੂਵੀ ਹੈ। ਨਾ ਇੰਡੀਆ ਸਪੇਸ ਦੇ ਰਿਹਾ ਸੀ ਅਮਰੀਕਾ ਨੂੰ ਬੰਗਲਾਦੇਸ਼ ਦੇ ਹਵਾਲੇ ਨਾਲ, ਨਾ ਹੀ ਸ਼ੇਖ ਹਸੀਨਾ ਦੇ ਰਹੇ ਸੀ, ਔਰ ਅਮਰੀਕਾ ਜਿਹੜਾ ਉਹ ਭਾਰਤ ਨਾਲੋਂ ਵੀ ਅੱਡ ਤੌਰ ਦੇ ਉੱਤੇ ਆਪਣਾ ਜਿਹੜਾ ਉਹ ਉੱਥੇ ਸਪੇਸ ਲੈਣਾ ਚਾਹੁੰਦਾ, ਪਰ ਇਸ ਲਈ ਅਮਰੀਕਾ ਨੇ ਇਹ ਕਾਰਵਾਈ ਕਰਵਾਈ। ਪਾਕਿਸਤਾਨ's ISI fueling unrest in Bangladesh. Sheikh Hasina will be back once democracy is restored. Hasina's son Sajib Wazad Joy. US believes the intergovernment should respect democratic principles. यानी ऑलरेडी मानता है कि जी ਜਿਹੜੇ ਲੋਕਤੰਤਰੀ ਨਿਜ਼ਾਮ ਹੈ ਉਸ ਦਾ ਆਦਰ ਕਰੋ, the rule of the law and the will of Bangladeshi people. Mr. Miller also mentioned that they think the interim government will play a vital role in establishing long-term peace and political stability in Bangladesh. So fully ਅਮਰੀਕਾ ਨੇ ਵੀ ਅੰਤਰਮ ਸਰਕਾਰ ਨੂੰ ਬੈਕ ਕਰਤਾ ਹੈ। ਇੰਡੀਆ ਬਾਹਰ ਹੈ ਬੰਗਲਾਦੇਸ਼ ਚੋਂ, ਉਹਦੇ ਕੋਈ ਹੋਪ ਨਹੀਂ ਉੱਥੇ ਕੋਈ ਸਰਕਾਰ ਬਣੇ, ਔਰ ਉੱਥੇ ਜਿਹੜਾ ਹੁਣ ਆਪਸੀ ਖਿਚਾਅ ਹੋਏਗਾ ਸਪੇਸ ਦੇ ਲਈ ਉਹ ਅਮਰੀਕਾ ਔਰ ਚਾਈਨਾ ਦੇ ਵਿਚਾਲੇ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਵੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਵਿੱਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 8 ਅਗਸਤ 2024 24 ਸਾਵਨ ਨਾਨਕ ਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸਨ ਕੇਬਲ, ਪਲੇਟਫਾਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲਿਆਂ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਮੈਲਬਰਨ ਆਸਟ੍ਰੇਲੀਆ ਤੋਂ ਵੀਰ ਹਰਜੀਤ ਸਿੰਘ ਜੀ ਵੱਲੋਂ। ਸੋ ਇਹਨਾਂ ਦਾ ਪਿਛੋਕੜ ਪਿੰਡ ਧੀਰਪੁਰ ਤੋਂ ਹੈ ਜਿੱਥੋਂ ਅਜੋਕੇ ਸਿੱਖ ਸੰਘਰਸ਼ ਵਿੱਚ ਭਾਈ ਗੁਰਦੇਵ ਸਿੰਘ ਦੇਬੋ ਸ਼ਹੀਦ ਹੋਏ ਹਨ। ਇਹਨਾਂ ਨੇ ਇਹ ਬੇਨਤੀ ਕੀਤੀ ਹੈ ਕਿ ਅਸੀਂ ਸਭ ਕੋਸ਼ਿਸ਼
ਕਰੀਏ ਅਤੇ ਨਾ ਪੱਖੀ ਜਿਹੜੀਆਂ ਰੁਚੀਆਂ ਛੱਡ ਕੇ ਜੋ ਖੁਦ ਨਿੱਜੀ ਪੱਧਰ ਤੇ ਕੌਮੀ ਸੰਘਰਸ਼ ਵਿੱਚ ਯੋਗਦਾਨ ਪਾ ਸਕਦੇ ਹਾਂ ਉਹ ਜ਼ਰੂਰ ਪਾਈਏ। ਵਾਹਿਗੁਰੂ ਸਹਾਈ ਹੋਣ, ਕੌਮ ਨੂੰ ਖਾਲਿਸਤਾਨ ਬਖਸ਼ਿਸ਼ ਕਰ ਅਤੇ ਸਾਨੂੰ ਗੁਰਸਿੱਖੀ ਜੀਵਨ ਬਖਸ਼ਣ, ਕੌਮੀ ਬਿਰਤਾਂਤ ਜਿਉਂਦਾ ਰੱਖਣ। ਅਗਾਂਹ ਵਧਾਉਣ ਲਈ ਡਾਕਟਰ ਅਮਰਜੀਤ ਸਿੰਘ ਅਤੇ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ। ਅਸੀਂ ਵੀ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਨੂੰ ਜਿਹੜਾ ਹੈ ਸਪਾਂਸਰ ਕੀਤਾ ਹੈ। ਸੋ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਾਂਗੇ ਕਿ ਤੁਸੀਂ ਵੀ ਸਾਡੇ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਬੰਗਲਾਦੇਸ਼ ਦੇ ਬਾਰੇ ਨਾਲ, ਜਿਹੜੇ ਉੱਥੇ ਹਾਲਾਤ ਬਣੇ ਹੋਏ ਨੇ, ਡਿਵੈਲਪਮੈਂਟ ਜਿਹੜੀਆਂ ਹੋ ਰਹੀਆਂ ਨੇ। ਸੋ ਬੰਗਲਾਦੇਸ਼ ਵਿੱਚ ਨੋਬਲ ਇਨਾਮ ਜੇਤੂ ਮੁਹੰਮਦ ਯੂਨਿਸ ਦੀ ਜਿਹੜੀ ਹੈ ਅਗਵਾਈ ਹੇਠ ਅੰਤਰਮ ਸਰਕਾਰ ਨੇ ਸਹੁੰ ਚੱਕ ਲਈ ਹੈ। ਭਾਰਤੀ ਏਜੰਸੀਆਂ ਦੇ ਜ਼ਰ ਖਰੀਦ ਕੁਝ ਮੀਡੀਆ ਚੈਨਲਾਂ ਵੱਲੋਂ ਬੰਗਲਾਦੇਸ਼ ਦੇ ਕੂ ਲਈ ਅਮਰੀਕੀ ਖੁਫੀਆ ਏਜੰਸੀ CIA ਨੂੰ ਜ਼ਿੰਮੇਵਾਰ ਦੱਸਿਆ ਜਾ ਰਿਹਾ ਹੈ ਔਰ ਸ਼ੇਖ ਹਸੀਨਾ ਦੇ ਪੁੱਤਰ ਨੇ ਪਾਕਿਸਤਾਨ ਦੀ ISI ਨੂੰ ਵੀ ਬੰਗਲਾਦੇਸ਼ ਦੇ ਹਾਲਾਤ ਵਿਗਾੜਨ ਲਈ ਜ਼ਿੰਮੇਵਾਰ ਠਹਿਰਾਇਆ। ਸੋ ਇਸ ਬਾਬਤ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਵੀਰ ਹਰਜੀਤ ਸਿੰਘ ਜਿਹੜੇ ਕਿ ਮੈਲਬਰਨ ਆਸਟ੍ਰੇਲੀਆ ਵਾਸੀ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਹੈ। ਜੀ, ਸਾਨੂੰ ਇਸ ਗੱਲ ਦੇ ਉੱਤੇ ਮਾਣ ਵੀ ਮਹਿਸੂਸ ਹੁੰਦਾ ਹੈ ਕਿ TV84 ਦਾ ਦਾਇਰਾ ਕਾਰ ਇਹਨਾਂ 12 ਸਾਲਾਂ 'ਚ ਅਮਰੀਕਾ, ਕੈਨੇਡਾ, ਜਿਸ ਨੂੰ ਨਾਰਥ ਅਮਰੀਕਾ ਕੰਟੀਨੈਂਟ ਕਿਹਾ ਜਾਂਦਾ ਹੈ, ਉਸ ਦੀਆਂ ਹੱਦਾਂ 'ਚੋਂ ਨਿਕਲ ਕੇ ਯੂਰਪੀਅਨ ਕੰਟੀਨੈਂਟ, ਆਸਟ੍ਰੇਲੀਅਨ ਕੰਟੀਨੈਂਟ, ਔਰ ਇਹਦੇ ਬਾਵਜੂਦ ਕਿ ਭਾਰਤ ਦੇ ਵਿੱਚ ਪਾਬੰਦੀ ਹੈ, ਲੇਕਿਨ ਉੱਥੇ ਫਿਰ ਵੀ ਸਾਡੇ ਕੁਝ ਵੀਰ ਭੈਣਾਂ ਬਾਹਰਲੇ ਐਡਰੈਸ ਨੂੰ ਇਸਤੇਮਾਲ ਕਰਕੇ ਲਾਈਵ ਵੀ ਦੇਖ ਰਹੇ ਹੁੰਦੇ ਨੇ, ਕਮੈਂਟ ਵੀ ਹੁੰਦੇ ਨੇ। ਸੋ ਲਗਭਗ ਇਹਨਾਂ 12 ਸਾਲਾਂ 'ਚ ਜਿਹੜਾ ਸਾਡਾ ਇੰਟੈਂਟ ਸੀ, ਜਦੋਂ ਇਹ ਦਸੰਬਰ 2012 'ਚ TV84 ਦੀ ਸ਼ੁਰੂਆਤ ਹੋਈ, ਕਿ ਕੌਮੀ ਨੈਰੇਟਿਵ, ਕੌਮੀ ਬਿਰਤਾਂਤ, ਕਿਉਂਕਿ ਜਿਹੜਾ ਮੈਸੇਜ ਵੀ ਵੀਰ ਹਰਜੀਤ ਸਿੰਘ ਹੋਰਾਂ ਦਾ ਇਸੇ ਲਾਈਨ ਦੇ ਉੱਤੇ ਹੀ ਹੈ ਬਿਲਕੁਲ, ਕਿ ਦੁਨੀਆ ਭਰ ਦੇ ਵਿੱਚ ਜਿੱਥੇ ਅੱਜ ਲੜਾਈ ਨੈਰੇਟਿਵ ਦੀ ਹੈ, ਬਿਰਤਾਂਤ ਦੀ ਹੈ, ਉੱਥੇ ਬੇਸ਼ੱਕ ਸਿੱਖ ਕੌਮ ਪਹਿਲਾਂ ਤਾਂ ਆਬਾਦੀ ਦੇ ਲਿਹਾਜ਼ ਨਾਲ ਹੀ ਅਸੀਂ ਬਹੁਤ ਥੋੜ੍ਹੇ ਹਾਂ। ਫਿਰ ਜੇ ਰੀਸੋਰਸਿਸ ਦੀ ਗੱਲ ਕਰੀਏ ਤਾਂ ਇਹ ਠੀਕ ਹੈ ਕਿ ਗੁਰਦੁਆਰਾ ਸਾਹਿਬਾਨ ਸਾਡੇ ਦੁਨੀਆ ਦੇ 140 ਤੋਂ ਜ਼ਿਆਦਾ ਮੁਲਕਾਂ 'ਚ ਹੋਣਗੇ, ਲੇਕਿਨ ਜਦੋਂ ਮੀਡੀਆ ਦੇ ਉੱਤੇ ਫੋਕਸ ਜਾਂ ਐਮਫੇਸਾਈਜ਼ ਕਰਨ ਜਾਂ ਮੀਡੀਆ ਡਿਵੈਲਪ ਕਰਨ ਦੀ ਲਾਈਨ ਆਉਂਦੀ ਹੈ, ਤਾਂ ਫਿਰ ਅਸੀਂ ਦੇਖਦੇ ਹਾਂ ਕਿ ਅਸੀਂ ਪ੍ਰਿੰਟ ਮੀਡੀਆ ਦੇ ਬਿਰਤਾਂਤ ਵੇਲੇ ਵੀ ਪਛੜੇ, ਔਰ ਹੁਣ ਜਦੋਂ ਕਿ ਡਿਜੀਟਲ ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਦਾ ਗੱਲ ਚਲੀ ਗਈ ਹੈ, ਅਸੀਂ ਜਿਸ ਸਟੇਟ ਨਾਲ ਟੱਕਰ ਲੈ ਰਹੇ ਹਾਂ ਉਹਨਾਂ ਦਾ ਤਾਂ ਜਨਮ ਹੀ ਝੂਠ 'ਚੋਂ ਹੋਇਆ ਹੋਇਆ। ਉਹ ਤਾਂ ਮਾਹਿਰ ਨੇ ਉਸ ਬਿਰਤਾਂਤ ਦੇ, ਜਿਹੜਾ 3,500 ਸਾਲ ਤੋਂ ਜਿਹੜਾ ਉਹਨਾਂ ਨੇ ਵੇਚਿਆ ਝੂਠ ਦਾ ਸੌਦਾ, ਔਰ ਜਿੰਨਾ ਐਮਫੇਸਾਈਜ਼ ਉਹਨਾਂ ਨੇ, ਜਦੋਂ ਅਸੀਂ ਈਵਨ ਇੰਦਰਾ ਗਾਂਧੀ ਦੇ ਜ਼ਮਾਨੇ ਤੋਂ ਹੀ ਜਦੋਂ ਭਾਰਤੀ ਦੂਰਦਰਸ਼ਨ ਸੀ, ਕਿਸ ਅੰਦਾਜ਼ ਦੇ ਵਿੱਚ ਉਹਨਾਂ ਨੇ TV ਸਟੇਸ਼ਨ ਥਾਂ ਥਾਂ ਖੋਲ੍ਹੇ, ਔਰ ਹੁਣ ਜਿਸ ਲੈਵਲ ਦੇ ਉੱਤੇ ਅਸੀਂ ਇੰਡੀਆ ਦੀ ਡਿਸਇਨਫੋ ਲੈਬ ਦਾ ਵੇਰਵਾ, ਜਿਹੜਾ ਕਿ ਇੱਕ ਯੂਰਪ ਦੀ NGO ਨਹੀਂ ਭੰਨਿਆ, ਉਸ ਤੋਂ ਸਾਹਮਣੇ ਆਇਆ ਕਿ ਕਿੰਨੇ ਮੁਲਕਾਂ ਦੇ ਵਿੱਚ ਉਹਨਾਂ ਨੇ NGOs ਰਾਹੀਂ ਆਪਣਾ ਝੂਠ ਵੇਚ ਰਹੇ ਨੇ, ਕਿਵੇਂ ਜਾਲੀ ਵੈਬਸਾਈਟ ਕ੍ਰੀਏਟ ਕੀਤੇ ਹੋਏ ਨੇ, ਕਿਵੇਂ ਈਵਨ ਜਿਹੜੇ ਕੋਈ ਮਰੇ ਸਕਾਲਰ ਸੀ ਉਹਨਾਂ ਦੇ ਅਕਾਊਂਟ ਹੈਕ ਕਰਕੇ ਉਹਨਾਂ ਰਾਹੀਂ UN ਤੱਕ ਪਹੁੰਚ ਕੀਤੀ ਹੋਈ ਹੈ। ਔਰ ਇਹੀ ਨਹੀਂ, ਈਵਨ ਜਿਹੜੀ ਰਾਹ ਦਾ ਮਾਊਥਪੀਸ ਹੈ ANI, ਜਾਂ ਉਹਨਾਂ ਦਾ ਦੂਸਰਾ ਪਾਰਟ, ਉਹਨਾਂ ਦੀ ਪਾਰਟਨਰਸ਼ਿਪ ਹੈ ਔਰ ਰਾਇਟਰ ਦੇ ਨਾਲ ਹੋਏ, ਐਸੋਸੀਏਟਡ ਪ੍ਰੈਸ ਦੇ ਨਾਲ ਹੋਏ, IANS ਉਹਨਾਂ ਦਾ ਦੂਸਰਾ ਪਾਰਟ ਹੈ। ਸੋ ਇਹਨਾਂ ਹਾਲਾਤਾਂ 'ਚ ਅਸੀਂ ਤਾਂ ਉਸ ਮਿਨਿਸਕਿਊਲ ਮੀਡੀਆ 'ਚੋਂ ਹੈ, ਦੂਸਰੇ ਵੀ ਵੀਰ ਨੇ ਜਿਹੜੇ ਲੱਗੇ ਹੋਏ ਨੇ, ਜਿਹੜੇ ਘੱਟੋ ਘੱਟ ਆਪਣੀ ਕੌਮ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ हैं, ਤੇ ਜੇ ਕੋਈ ਮੌਕਾ ਮਿਲੇ ਤੇ ਦੂਸਰਿਆਂ ਤੱਕ ਵੀ ਪਹੁੰਚ ਕਰਦੇ हैं। ਔਰ ਅਸੀਂ ਸਮਝਦੇ ਹਾਂ ਕਿ ਵੀਰ ਹਰਜੀਤ ਸਿੰਘ ਜਦੋਂ ਉਹਨਾਂ ਨੇ ਆਪਣੇ ਪਿੰਡ ਦਾ, ਔਰ ਜਿਉਂ ਹੀ ਤੁਸੀਂ ਇਸ ਧੀਰਪੁਰ ਦਾ ਧਿਆਨ, ਜ਼ਿਲ੍ਹਾ ਜਲੰਧਰ ਦਾ ਪਿੰਡ ਹੈ, ਜਾਂਦਾ ਹੈ, ਤੇ ਪਹਿਲਾ ਧਿਆਨ ਤਾਂ ਦਿੱਲੀ ਚਾਂਦਨੀ ਚੌਂਕ ਵੱਲ ਜਾਂਦਾ ਹੈ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਜਦੋਂ ਅਸੀਂ
ਭਾਈ ਮਤੀ ਦਾਸ ਨੂੰ ਆਰੇ ਨਾਲ ਚੀਰੇ ਜਾਣਾ, ਭਾਈ ਸਤੀ ਦਾਸ ਨੂੰ ਜਿਹੜਾ ਹੈ ਉਹ ਰੂੰ ਦੇ ਵਿੱਚ ਲਪੇਟ ਕੇ ਜਿਉਂਦੇ ਸਾੜ ਦੇਣਾ, ਤੇ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗ ਦੇ ਵਿੱਚ ਉਬਾਲਿਆ ਗਿਆ ਸੀ। ਕਿਉਂਕਿ ਜਦੋਂ ਅਸੀਂ ਮੌਜੂਦਾ ਸੰਘਰਸ਼ ਦੀ ਗੱਲ ਕਰਦੇ ਹਾਂ, ਜਿਹੜੇ ਸਾਡੇ ਯੋਧਿਆਂ ਦੀ ਕਹਾਣੀ ਹੈ ਉਹ ਇੱਕ ਆਪਣੀ ਥਾਂ ਹੈ, ਪਰ ਉਹ ਯੋਧੇ ਜਦੋਂ ਪੁਲਿਸ ਕਸਟਡੀ ਵਿੱਚ ਗਏ ਤੇ ਜਿਸ ਕਿਸਮ ਦੇ ਤਸ਼ੱਦਦ ਦਾ ਉਹ ਸ਼ਿਕਾਰ ਹੋਏ, ਤਾਂ ਉਸ ਤਸ਼ੱਦਦ ਤੋਂ ਨਿਕਲਦਿਆਂ ਵੀ ਉਹ ਡੋਲੇ ਨਹੀਂ, ਵਾਹਿਗੁਰੂ ਦਾ ਜਾਪ ਕਰਦੇ ਰਹੇ, ਸਿਮਰਨ ਕਰਦੇ ਰਹੇ, ਉਹਨਾਂ ਤੋਂ ਕੋਈ ਭੇਤ ਭਾਰਤੀ ਏਜੰਸੀਆਂ ਕਢਾ ਨਹੀਂ ਸਕੀਆਂ। ਔਰ ਭਾਈ ਗੁਰਦੇਵ ਸਿੰਘ ਦੇਬੂ, ਕਿਉਂਕਿ ਨਾਂ ਤਾਂ ਗੁਰਦੇਵ ਸਿੰਘ ਹੈ, ਜਿਵੇਂ ਅਸੀਂ ਪਿਆਰ ਨਾਲ ਨਿਕਨੇਮ ਰੱਖਦੇ ਹਾਂ, ਦੇਬੂ ਉਹਨਾਂ ਦਾ ਪਿਆਰਾ ਨਾਂ ਸੀ ਜਿਹਦੇ ਨਾਲ ਉਹਨਾਂ ਨੂੰ ਘਰ 'ਚ ਐਡਰੈਸ ਕੀਤਾ ਜਾਂਦਾ ਸੀ। ਉਹਨਾਂ ਨੂੰ ਇੰਨਾ ਟੌਰਚਰ ਕੀਤਾ ਗਿਆ, ਜਦੋਂ ਉਹਨਾਂ ਨੂੰ ਉਹ ਬ੍ਰੇਕ ਨਹੀਂ ਕਰ ਸਕੇ ਤੇ ਉਹਨਾਂ ਨੂੰ ਜਿਉਂਦੇ ਨੂੰ ਉਬਾਲ ਦਿੱਤਾ ਗਿਆ ਸੀ। ਔਰ ਕਿਉਂਕਿ ਜ਼ੋਰ ਪਿਆ ਉਹਨਾਂ ਦੇ ਪਵਿੱਤਰ ਮ੍ਰਿਤਕ ਸਰੀਰ ਨੂੰ ਜਿਹੜਾ ਉਹ ਲਿਆ ਗਿਆ, ਔਰ ਉਹ ਉਵੇਂ ਹੀ, ਔਰ ਉਹ ਜਦੋਂ ਉਹਨਾਂ ਦੇ ਉਹ ਪਿਕਚਰ ਅੱਜ ਵੀ ਜਦੋਂ ਦੁਨੀਆ ਦੇ ਵਿੱਚ ਇਹ ਖਾਲਿਸਤਾਨੀ ਪ੍ਰੋਟੈਸਟ ਵੇਲੇ ਜਿਹੜੇ ਪੋਸਟਰ ਜਾਂ ਨਿਊਜ਼ਪੇਪਰਸ ਰਾਹੀਂ ਜਿਹੜੀ ਉਹ ਆਉਂਦਾ ਸੀ, ਉਹਨੂੰ ਤੁਸੀਂ ਦੇਖ ਨਹੀਂ ਸਕਦੇ, ਪਰ ਉਹਨੂੰ ਇੱਕਦਮ ਜਿਹੜਾ ਭਾਈ ਦਿਆਲਾ ਜੀ ਦਾ ਤਾਂ ਇਮੇਜਿਨ ਕੀਤਾ, ਜਿਹੜਾ ਪੇਂਟਰ ਹੈ ਜਾਂ ਕਲਾਕਾਰ ਹੈ, ਕਿ ਕਿਵੇਂ ਹੋਏਗਾ। ਉਹਨਾਂ ਜ਼ਮਾਨਿਆਂ 'ਚ ਤਾਂ ਕੈਮਰੇ ਨਹੀਂ ਸੀ, ਪਰ ਇੱਥੇ ਤੁਸੀਂ ਉਹਨਾਂ ਦਾ ਉਬਲੇ ਸਰੀਰ ਦਾ ਵਜੂਦ ਜਿਹਦੇ ਨਾਲ ਉਹਨਾਂ ਨੇ ਸ਼ਹੀਦੀ ਪਾਈ, ਉਹ ਸਾਹਮਣੇ ਸੀ ਜ਼ਾਹਰਾ ਤੌਰ ਦੇ ਉੱਤੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਸਾਡੇ ਉਹ ਯੋਧੇ ਨੇ ਜਿਹੜਾ ਜਿਸ ਧਰਤੀ ਤੋਂ ਆਏ, ਤੇ ਜੇ ਉਸ ਧਰਤੀ ਦੇ ਦੂਸਰੇ ਜਾਈਆਂ, ਉਹਨਾਂ ਨੂੰ ਲੱਗਦਾ ਕਿ ਭਾਈ ਇਹ ਉਹ ਵੀ ਸਾਡੇ 'ਚੋਂ ਸਨ ਜਿਨ੍ਹਾਂ ਨੇ ਕੌਮੀ ਘਰ ਖਾਲਿਸਤਾਨ ਦੇ ਲਈ ਆਪਣਾ ਸਾਰਾ ਕੁਝ ਕੁਰਬਾਨ ਕੀਤਾ, ਆਪਣਾ ਆਪਾ ਕਿਸ ਹੱਦ ਤੱਕ ਜਾ ਕੇ ਉਹਨਾਂ ਨੇ ਤਸ਼ੱਦਦ ਸਹਿ ਕੇ ਵੀ ਡੋਲੇ ਨਹੀਂ, ਤਾਂ ਫਿਰ ਸਾਡਾ ਫਰਜ਼ ਵੀ ਬਣਦਾ ਹੈ ਕਿ ਅਸੀਂ ਜਿਹੜਾ ਸੰਘਰਸ਼ ਦੇ ਵਿੱਚ ਆਪਣਾ ਬਣਦਾ ਹਿੱਸਾ ਪਾਈਏ। ਔਰ ਜਿਵੇਂ ਵੀਰ ਹਰਜੀਤ ਸਿੰਘ ਹੋਰਾਂ ਨੇ ਕਿਹਾ ਵੀ ਜਿਹੜਾ ਨਾ ਪੱਖੀ ਰੁਚੀਆਂ ਨੇ ਉਹਨਾਂ ਤੋਂ ਬਚਣ ਦੀ ਲੋੜ ਹੈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੱਕ ਤਬਕਾ, ਨੋ ਮੈਟਰ ਤੁਸੀਂ ਉਹਨਾਂ ਦੇ ਨਾਲ ਕਿੰਨੀ ਪੋਜ਼ਿਟਿਵਿਟੀ ਦੇ ਨਾਲ ਪੇਸ਼ ਆਓ ਜਾਂ ਉਹਨਾਂ ਨੂੰ ਤੁਸੀਂ ਪੋਜ਼ਿਟਿਵ ਫੈਕਟਰ ਦੱਸੋ, ਉਹਨਾਂ ਨੂੰ ਜਿਵੇਂ ਕੱਲ ਵੀ ਜ਼ਿਕਰ 'ਚ ਕਿਹਾ ਸੀ ਕਿ ਵੀ ਜਦੋਂ ਤੁਸੀਂ ਚਿਮਟੇ ਨਾਲ ਕੀੜੇ ਕੱਢਣ ਲੱਗ ਜਾਂਦੇ ਹੋ, ਇੱਕ ਤਾਂ ਕੀੜੇ ਨਜ਼ਰ ਆ ਰਹੇ ਹੁੰਦੇ ਨੇ, ਉਹ ਤੁਸੀਂ ਪੁਆਇੰਟ ਆਊਟ ਕਰੋ, ਵੱਖਰੀ ਗੱਲ ਹੈ, ਪਰ ਜਦੋਂ ਤੁਸੀਂ ਫੋਰਸੈਪਸ ਦੇ ਨਾਲ ਕੱਢਣ ਲੱਗ, ਇਹਦਾ ਮਤਲਬ ਹੁੰਦਾ ਵੀ ਤੁਸੀਂ ਜਿਹੜਾ ਹਰ ਚੀਜ਼ ਨੂੰ ਨਾ ਪੱਖੀ ਰੂਪ ਦਿੰਦੇ। ਸੋ ਅੱਜ ਵੀ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਕਿੰਨੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਸਾਡੀ ਐਨਰਜੀ ਵੇਸਟ ਕੀਤੀ ਜਾ ਰਹੀ ਹੈ, ਕਿਤੇ ਕੁਛ ਆ ਜਾਂਦਾ ਹੈ, ਕਿਤੇ ਕੁਛ ਆ ਜਾਂਦਾ ਹੈ। ਕੋਈ ਜੇ ਇੱਕ ਪੋਜ਼ਿਟਿਵ ਗੱਲ ਕਰਦਾ ਹੈ ਤੇ ਚਾਰ ਉਹਦੇ ਪਿੱਛੇ ਪੈ ਜਾਂਦੇ ਨੇ, ਤੇ ਫਿਰ ਚਾਰਾਂ ਦੇ ਪਿੱਛੇ ਅੱਗੋਂ ਜਿਹੜੇ ਨੇ ਉਹ ਚਾਰ ਹੋਰ ਪੈ ਜਾਂਦੇ ਨੇ। ਤੇ ਬਹੁਤ ਵਾਰੀ ਮੈਨੂੰ ਲੱਗਦਾ ਵੀ ਹਕੂਮਤ ਨੂੰ ਤਾਂ ਲੋੜ ਹੀ ਨਹੀਂ ਹੈ ਸਿੱਧੇ ਤੌਰ ਤੇ ਸਾਡੇ ਨਾਲ ਲੜਨ ਦੀ। ਉਹਨਾਂ ਨੇ ਸਾਡੇ ਕਰਾਊਡ ਦੇ ਵਿੱਚ ਸਾਡੀ 'ਚ ਇੰਨੇ ਕੁ ਸੱਪ ਛੱਡ ਦਿੱਤੇ ਨੇ ਕਿ ਭਾਵੇਂ ਉਹ ਸੱਪ ਨਾ ਵੀ ਹੋਣ, ਉਹ ਰੱਸੀ ਸੁੱਟ ਦੇਣ ਤੇ ਅਸੀਂ ਸੱਪ ਸਮਝ ਕੇ ਉਹਨਾਂ ਨੂੰ ਡੀਲ ਕਰਦੇ ਹਾਂ ਕਿ ਵੀ ਬਾਕੀ ਤਾਂ ਫੋਕਸ ਦੀ ਕੋਈ ਲੋੜ ਨਹੀਂ ਰਹਿੰਦੀ ਹੈ। ਸੋ ਅਸੀਂ ਵੀਰ ਹਰਜੀਤ ਸਿੰਘ ਹੋਰਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅਸੀਂ ਆਪਣੇ ਆਸਟ੍ਰੇਲੀਆ ਵਾਸੀ, ਨਿਊਜ਼ੀਲੈਂਡ ਵਾਸੀ, ਯੂਰਪ 'ਚ ਜਿਹੜੇ ਸਾਡੇ ਵਿਊਅਰ ਨੇ, ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਬੇਸ਼ੱਕ ਤੁਸੀਂ ਐਡਮਾਇਰ ਕਰਦੇ ਹੋ, ਤੁਹਾਡੀਆਂ ਲਿਖਤਾਂ ਵੀ ਸਾਡੇ ਤੱਕ ਪਹੁੰਚਦੀਆਂ ਨੇ, ਪਰ ਇਸ ਵੇਲੇ ਅਸੀਂ ਫਾਈਨੈਂਸ਼ੀਅਲ ਕਰੰਚ 'ਚੋਂ ਗੁਜ਼ਰ ਰਹੇ ਹਾਂ। ਤੁਸੀਂ ਜਿਹੜਾ ਵੀ ਬੇਸ਼ੱਕ ਜੇ ਤੁਸੀਂ ਇਨ ਵਨ ਗੋ ਜਿਹੜਾ ਕੰਟਰੀਬਿਊਟ ਨਹੀਂ ਕਰ ਸਕਦੇ, ਤੇ ਜਿੰਨਾ ਵੀ ਮਿਨੀਮਮ $150 ਮਹੀਨਾ ਵਾਈਜ਼ ਜਿਹਦੇ ਜਿਹੜਾ ਤੁਹਾਡਾ ਜਿਹਨੂੰ ਤੁਸੀਂ ਅਫੋਰਡ ਕਰ ਸਕਦੇ ਹੋ, ਔਰ ਨੰਬਰ ਤੁਸੀਂ ਰੋਜ਼ਾਨਾ ਦੁਹਰਾਉਂਦੇ ਹੋ ਔਰ ਇੱਕ ਵਾਰ ਫਿਰ ਮੈਂਸ਼ਨ ਕਰ ਦਿਓ, 5161911984। ਹਾਂਜੀ, ਔਰ ਸਾਡੇ ਸਕਰੀਨ ਤੇ ਵੀ ਚੱਲ ਰਿਹਾ ਹੈ। ਹਾਂ, ਸਕਰੀਨ ਤੇ ਵੀ ਨੰਬਰ ਹੁੰਦਾ ਹੈ, ਤੁਸੀਂ 1 to 1 ਵੀ ਕਮਿਊਨੀਕੇਟ ਕਰ ਸਕਦੇ ਹੋ। ਤੁਹਾਡੇ ਕੋਲ ਪੇਪਾਲ ਔਰ ਦੂਸਰੇ ਵੀ ਜਿਹੜੇ ਨੇ ਜ਼ਰੀਏ ਨੇ ਸਾਰਾ ਕੁਝ, ਜਿਨ੍ਹਾਂ ਰਾਹੀਂ ਇਹ ਗੱਲ ਜਿਹੜਾ ਹੈ ਉਹ ਕੰਟਰੀਬਿਊਟ ਕੀਤਾ ਜਾ ਸਕਦਾ ਹੈ। ਬਿਲਕੁਲ। ਇਹ ਸਾਡੇ ਵੀਰ ਵੀ ਹੁਣ ਸਮਝਣ ਲੱਗ ਗਏ ਨੇ ਕਿ ਵੀ ਬੰਗਲਾਦੇਸ਼ ਦੀ ਡਿਵੈਲਪਮੈਂਟ ਇੰਨੀ ਕਿਉਂ ਇੰਪੋਰਟੈਂਟ ਹੈ ਕਿ ਅਸੀਂ ਲਗਾਤਾਰਤਾ ਨਾਲ ਤੀਸਰਾ ਚੌਥੇ ਦਿਨ ਇਸ ਪ੍ਰੋਗਰਾਮ ਨੂੰ ਵੀ ਜਿਹੜਾ ਉਹ ਫੋਕਸ ਕਰ ਰਹੇ ਹਾਂ। ਔਰ ਨਾਲ ਦੀ ਨਾਲ ਜਿਸ ਕਿਸਮ ਦਾ ਰਿਐਕਸ਼ਨ, ਜਿਵੇਂ ਅਸੀਂ ਕੱਲ ਗੱਲ ਕੀਤੀ ਸੀ
ਕਿ ਅਮਰੀਕਾ ਜਾਂ ਪੱਛਮੀ ਦੇਸ਼ਾਂ ਦੇ ਲਈ ਕੋਈ ਬਹੁਤਾ ਮੈਟਰ ਨਹੀਂ ਕਰਦਾ ਕਿ ਅਫਰੀਕਨ ਕੰਟੀਨੈਂਟ ਦੇ ਪੂਰ ਮੁਲਕਾਂ 'ਚ ਕੀ ਹੋ ਰਿਹਾ ਹੈ, ਜਾਂ ਜਿੱਥੇ ਵੈਸੇ ਹੀ ਹੰਗਰ ਹੈ, ਭੁੱਖ ਨੰਗ ਹੈ, ਉੱਥੇ ਕੀ ਹੋ ਰਿਹਾ। ਪਰ ਬੰਗਲਾਦੇਸ਼ ਕਿਉਂ ਇੰਨਾ ਇੰਪੋਰਟੈਂਟ ਬਣਿਆ ਇਹਨਾਂ ਸਾਰੇ ਦਿਨਾਂ 'ਚ? ਜੇ ਤੁਸੀਂ ਭਾਰਤ ਦੇ ਹਾਕਮਾਂ ਦਾ ਹਾਲ ਦੇਖਦੇ ਹੋ, ਔਰ 2 ਦਿਨ ਤਾਂ ਉਹਨਾਂ ਦੇ ਮੂੰਹੋਂ ਗੱਲ ਹੀ ਨਹੀਂ ਨਿਕਲੀ, ਫਿਰ ਐਸ ਜੈ ਸ਼ੰਕਰ ਨੇ ਟੁੱਟਾ ਜਿਹਾ ਬਿਆਨ ਪਾਰਲੀਮੈਂਟ ਦੇ ਵਿੱਚ ਦਿੱਤਾ ਹੈ, ਔਰ ਹੁਣ ਜਦੋਂ ਕਿ ਸ਼ੇਖ ਹਸੀਨਾ ਨੂੰ ਮੁਲਕ ਛੱਡਿਆਂ 3 ਦਿਨ ਹੋ ਗਏ ਨੇ, ਉੱਥੇ ਉਹਨੂੰ ਕਿਤੇ ਲੁਕੋਇਆ ਹੋਇਆ, ਕਿਉਂਕਿ ਉਹਦੀ ਧੀ ਜਿਹੜੀ ਕਿ ਵਰਲਡ ਬੈਂਕ ਲਈ, ਵਰਲਡ ਹੈਲਥ ਆਰਗੇਨਾਈਜੇਸ਼ਨ ਲਈ ਕੰਮ ਕਰਦੀ ਹੈ, ਦਿੱਲੀ 'ਚ ਹੀ ਰਹਿੰਦੀ ਹੈ। ਉਹਨੇ ਵੀ ਅੱਜ ਮੀਡੀਆ ਨੂੰ ਕਿਹਾ ਵੀ ਮੈਂ ਤੇ ਆਪਣੀ ਮਾਂ ਨੂੰ ਹੱਗ ਵੀ ਨਹੀਂ ਕਰ ਸਕੀ, ਉਹਨੂੰ ਉਹਦੇ ਨਾਲ ਕੋਈ ਸ਼ੇਅਰ ਨਹੀਂ ਦੁੱਖ ਕਰ ਸਕੀ। ਸੋ ਉਸ ਤੋਂ ਮੈਨੂੰ ਲੱਗਦਾ ਹੈ ਕਿ ਵੀ ਇਹ ਬਿਲਕੁਲ ਏਜੰਸੀਆਂ ਦੀ ਪਕੜ 'ਚ ਹੀ ਹੈ ਬੀਬੀ, ਔਰ ਈਵਨ ਉਹਨੂੰ ਪਰਿਵਾਰਕ ਮੇਲ ਮੁਲਾਕਾਤ ਵੀ ਨਹੀਂ ਹੋਈ। ਹਾਲਾਂਕਿ ਜਦੋਂ ਉਹਦਾ ਜਹਾਜ਼ ਉੱਡਿਆ ਢਾਕੇ ਤੋਂ ਦਿੱਲੀ ਔਰ ਗਾਜ਼ੀਆਬਾਦ ਦੇ 에ਅਰਪੋਰਟ ਤੇ ਆਊਟਸਾਈਡ ਉਤਾਰਿਆ, ਉਦੋਂ ਤਾਂ ਅਗਲੀ ਵਿਜ਼ਿਟ ਲੰਡਨ ਦੀ ਸੀ। ਪਰ ਹੁਣ ਇਸ ਬਾਰੇ ਬਿਲਕੁਲ ਕਲੀਅਰ ਹੋ ਗਿਆ ਕਿ UK ਦੀ ਨੋ ਹੈ, ਅਮਰੀਕਾ ਦਾ ਵੀਜ਼ਾ ਸੀ, ਪਰ ਕਿਉਂਕਿ ਐਜ਼ ਏ ਪ੍ਰਾਈਮ ਮਿਨਿਸਟਰ ਉਹਨੇ ਰਿਜ਼ਾਈਨ ਕਰ ਦਿੱਤਾ। ਹਾਲਾਂ ਉਹਦਾ ਆਪਣਾ ਮੁੰਡਾ ਵਰਜੀਨੀਆ 'ਚ ਰਹਿੰਦਾ ਹੈ, ਕਿਸੇ ਕੰਪਨੀ ਲਈ ਕੰਮ ਕਰਦਾ ਹੈ, ਪਰ ਜਿਉਂ ਹੀ ਰਿਜ਼ਾਈਨ ਕੀਤਾ ਅਮਰੀਕਾ ਨੇ ਵੀ ਕਿਹਾ ਕਿ ਵੀਜ਼ਾ ਕੈਂਸਲਡ, ਕਿ ਵੀ ਹੁਣ ਕੋਈ ਨਹੀਂ ਹੈ। ਔਰ ਇਹ ਅੱਜ ਇੰਡੀਆ ਦੇ ਜਿਹੜਾ ਇਹ ਕਿਹਾ ਗਿਆ ਉਹਨਾਂ ਨੇ ਕਿ ਜੀ ਅਸੀਂ ਜਿਹੜਾ ਇਹ ਹੁਣ ਬੰਗਲਾਦੇਸ਼ ਦੇ ਵਿੱਚ ਜੋ ਤਬਦੀਲੀ ਹੈ ਉਸ ਦੇ ਉੱਤੇ ਇਹ ਡਿਸਾਈਡ ਕਰੇਗੀ ਕਿ ਵੀ ਉਹਨੇ ਡਿਸਾਈਡ ਕਰਨਾ ਹੈ ਇੰਟਰਸਟ ਆਫ ਬੰਗਲਾਦੇਸ਼ ਪੀਪਲ ਫੋਰਮੋਸਟ। ਇਹ ਇੰਡੀਅਨ ਗਵਰਨਮੈਂਟ ਨੇ ਕਿਹਾ ਕਿ ਸਾਡੇ ਸਾਹਮਣੇ ਬੰਗਲਾਦੇਸ਼ੀ ਲੋਕਾਂ ਦੇ ਹਿੱਤ ਜਿਹੜੇ ਨੇ ਉਹ ਸਭ ਤੋਂ ਉੱਪਰ ਨੇ, ਅਪ ਟੂ ਹਸੀਨਾ ਟੂ ਡਿਸਾਈਡ ਫਿਊਚਰ ਟਰੈਵਲ ਪਲਾਨਸ। ਇਹਦਾ ਮਤਲਬ ਇਹ ਹੈ ਕਿ ਵੀ ਫਿਊਚਰ ਟਰੈਵਲ ਪਲਾਨਸ ਦੀ ਗੱਲ ਇੰਡੀਆ ਨੇ ਵੀ ਨਹੀਂ ਰੱਖਣਾ ਹੈ, ਉਹਨਾਂ ਨੂੰ ਵੀ ਨਜ਼ਰ ਆਉਂਦਾ ਵੀ ਇਹ ਕੀ ਜ਼ਹਿਮਤ ਜਿਹੜੀ ਹੈ ਗੱਲ ਪਵਾਉਣੀ ਹੈ। ਸੋ ਉਹ ਉਹਨਾਂ ਨੇ ਕਿਹਾ ਕਿ ਭਾਈ ਇਹ ਹੁਣ ਉਹਨੇ ਡਿਸਾਈਡ ਕਰਨਾ। ਔਰ ਅੱਜ ਮੈਂ ਜਦੋਂ ਇਹ ਖਬਰਾਂ ਵੀ ਸੌਟ ਆਊਟ ਕਰ ਰਿਹਾ ਸੀ ਤੇ ਮੇਰੇ ਮਾਈਂਡ 'ਚ ਆ ਰਿਹਾ ਸੀ, ਮੈਂ ਕਿਹਾ ਵੀ ਇਹ ਅਸੀਂ ਜ਼ਿਕਰ ਵੀ ਕੀਤਾ ਕਿ ਸ਼ਾਹ ਆਫ ਈਰਾਨ ਦਾ ਕੀ ਹਸ਼ਰ ਹੋਇਆ, ਉਹਨੂੰ ਕੋਈ ਚੱਲਣ ਵਾਲਾ ਤਿਆਰ ਨਹੀਂ ਸੀ। ਨਿਊਯਾਰਕ ਦੇ ਇੱਕ ਹਸਪਤਾਲ 'ਚ ਕਿਸੇ ਹੋਰ ਨਾਂ ਦੇ ਥੱਲੇ ਉਹਨੂੰ ਭਰਤੀ ਕਰਾ ਕੇ ਉਹਦੀ ਡੈਥ ਹੋਈ, ਬਿਮਾਰੀ ਦਾ ਸ਼ਿਕਾਰ ਸੀ। ਉਹਦੀ ਉਹ ਮਈਅਤ, ਉਹਦੇ ਮੁਰਦੇ ਨੂੰ ਵੀ ਕੋਈ ਦਫਨਾਉਣ ਨੂੰ ਤਿਆਰ ਨਹੀਂ ਸੀ, ਪਤਾ ਨਹੀਂ ਕਿਹੜੇ ਮਿਡਲ ਈਸਟ ਦੇ ਮੁਲਕ 'ਚ ਦਫਨਾਇਆ ਤੇ ਬਹੁਤ ਬਾਅਦ 'ਚ ਕਿਤੇ ਹੋਰ ਲੈ ਕੇ ਗਏ। ਤੇ ਮੈਂ ਕਿਹਾ ਵੀ ਜਿਹੜੇ ਲੋਕ ਈਵਨ ਸਾਡੇ 'ਚੋਂ ਵੀ ਛੋਟੇ ਛੋਟੇ ਲਾਲਚਾਂ ਦੇ ਲਈ ਇੰਡੀਅਨ ਸਿਸਟਮ ਦੇ ਨਾਲ ਜਾਂ ਆਪਣੀ ਕੌਮ ਦੇ ਖਿਲਾਫ ਭੁਗਤਦੇ ਨੇ, ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਵੀ ਇਹ ਅਲਟੀਮੇਟਲੀ ਜ਼ੁਲਮ ਦਾ ਅੰਤ ਹੁੰਦਾ ਹੈ, ਐਂਡ ਹੁੰਦਾ ਹੈ। ਔਰ ਲੋਕ ਕਦੇ ਭੁੱਲਦੇ ਨਹੀਂ ਹੈ ਵੀ ਕਿਹਨੇ ਕੀ ਕੀਤਾ, ਵੀ ਇਹ ਆਪਣੀਆਂ ਔਲਾਦਾਂ ਲਈ, ਆਪਣੇ ਲਈ, ਆਪਣੀਆਂ ਔਲਾਦਾਂ ਲਈ ਕੰਡੇ ਬੀਜ ਰਹੇ ਨੇ। ਕਿ ਵੀ ਜੇ ਇਸ ਲੈਵਲ ਦੇ ਲੋਕ, ਹੁਣ ਜਿਹੜੀ ਸ਼ੇਖ ਹਸੀਨਾ 5 ਵਾਰ ਪ੍ਰਾਈਮ ਮਿਨਿਸਟਰ ਰਹੀ, 3 ਵਾਰ ਇਹਨੇ 15 ਸਾਲ, ਉਸ ਤੋਂ ਪਹਿਲਾਂ 2 ਵਾਰ, ਔਰ ਜਿਹੜੀ ਸ਼ੇਖ ਹਸੀਨਾ ਨੇ ਆਪਣੇ ਮੁਲਕ ਨੂੰ ਇੰਡੀਆ ਦੇ ਹਵਾਲੇ ਕਰ ਦਿੱਤਾ ਕਿ ਵੀ ਉਹਨੂੰ ਸੂਬੇ ਵਾਂਗ ਰਨ ਕਰੇ। 29 ਸੂਬੇ ਨਹੀਂ, 30ਵਾਂ ਸੂਬਾ ਸੀ, ਬਿਲਕੁਲ ਉਹਨੂੰ ਉਹ ਵੀ ਰੱਖਣ ਨੂੰ ਤਿਆਰ ਨਹੀਂ ਨੇ। ਬਾਕੀਆਂ ਦੇ ਤਾਂ ਗੱਲ ਦੂਰ ਦੀ ਹੈ, ਔਰ ਹੁਣ ਉਹ ਵੀ ਕਹਿਣ ਲੱਗ ਗਏ ਨੇ ਜੀ ਅਸੀਂ ਲੋਕਾਂ ਦੇ ਹਿੱਤ ਸਾਡੇ ਸਾਹਮਣੇ ਨੇ, ਔਰ ਇਹ ਉਹਨੇ ਡਿਸਾਈਡ ਕਰਨਾ ਵੀ ਉਹਨੇ ਕਿੱਥੇ ਜਾਣਾ। ਹੁਣ ਇਹਨਾਂ ਹਾਲਾਤਾਂ 'ਚ ਜਦੋਂ ਤੁਸੀਂ ਆਪਣੇ ਲੋਕਾਂ ਦੇ ਨਾਲ ਗੱਦਾਰੀ ਕਰਦੇ ਹੋ, ਆਪਣੇ ਲੋਕਾਂ ਦੇ ਖਿਲਾਫ ਭੁਗਤਦੇ ਹੋ, ਤੇ ਫਿਰ ਉਸ ਦਾ ਹਸ਼ਰ ਕੀ ਹੁੰਦਾ ਹੈ। ਹੁਣ ਜਿਵੇਂ ਜੇ ਡੋਗਰਿਆਂ ਦੀ ਗੱਲ ਕਰੀਏ, ਸਿੱਖ ਰਾਜ ਦੇ ਵੇਲੇ ਭਾਵੇਂ ਉਹਨਾਂ ਦੀ ਔਲਾਦ ਅੱਜ ਵੀ ਜੰਮੂ ਸਟੇਟ ਦੇ ਵਿੱਚ ਕਰਨ ਸਿੰਘ ਜਾਂ ਉਹਦੀ ਔਲਾਦ, ਉਹਨਾਂ ਨਾਲ ਅਮਰਿੰਦਰ ਸਿੰਘ ਦੇ ਟੱਬਰ ਨੇ ਵੀ ਰਿਸ਼ਤੇਦਾਰੀਆਂ, ਸਭ ਟ੍ਰੇਟਰਸ ਆਲ ਦੀ ਕਹਾਣੀ ਹੈ। ਲੇਕਿਨ ਤੁਸੀਂ ਦੇਖੋ ਵੀ ਗੱਦਾਰੀ ਉਹਨਾਂ ਦੀ ਅੱਜ ਪੰਜਾਬੀ ਜ਼ਬਾਨ ਦੇ ਵਿੱਚ ਕਿਸੇ ਨੂੰ ਜੇ ਗਦਾਰ ਕਹਿਣਾ ਹੋਏ ਤਾਂ ਇੱਕੋ ਹੀ ਲਫ਼ਜ਼ ਹੁੰਦਾ ਵੀ ਇਹ ਵੀ ਡੋਗਰਾ ਹੀ ਹੈ। ਯਾਨੀ ਡੋਗਰਾ ਤੇ ਗਦਾਰ ਸਮਰਥਕ ਹੋ ਗਏ, ਸਿਨੋਨਿਮਸ ਹੋ ਗਏ। ਸੋ ਇਹ ਕਦੇ ਵੀ ਆਪਣੇ ਲੋਕਾਂ ਦੇ ਨਾਲ ਤੁਸੀਂ ਧਰੋਹ ਨਾ ਕਰੋ, ਆਪਣੇ ਲੋਕਾਂ ਦੇ ਖਿਲਾਫ ਨਾ ਭੁਗਤੋ। ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਵੀ ਜਿਹੜੇ ਜਿਨ੍ਹਾਂ ਨੇ ਵਰਤਿਆ, ਜਿਨ੍ਹਾਂ ਦੇ ਲਈ ਸ਼ੇਖ ਹਸੀਨਾ ਇੱਕ ਟੂਲ ਸੀ, ਉਹ ਤੁਹਾਨੂੰ ਸ਼ਰਨ ਦੇਣ ਨੂੰ ਤਿਆਰ ਵੀ ਨਹੀਂ ਨੇ, ਤੇ ਤੁਸੀਂ ਜਿਹੜਾ ਹੈ ਉਹ ਕਿਉਂ ਆਪਣੇ ਲੋਕਾਂ ਦੇ ਨਾਲ ਧਰੋਹ ਕਮਾਉਂਦੇ ਹੋ ਜਾਂ ਗਦਾਰੀ ਕਰਦੇ ਹੋ। ਹੁਣ ਕਿਉਂਕਿ ਜਿਵੇਂ ਅਸੀਂ ਕਿਹਾ ਵੀ ਭਾਰਤ ਦੇ ਤਾਂ ਇਹਨਾਂ ਸਾਰਿਆਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲੀ, ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕੀ ਕਰਨਾ ਹੈ, ਰਿਐਕਟ ਤਾਂ ਕਰਨ ਦਾ। ਪਰ ਸਭ ਤੋਂ ਵੱਡਾ ਇਹ ਹੈ ਕਿ 4000 ਕਿਲੋਮੀਟਰ ਦਾ ਬਾਰਡਰ ਵੀ ਵਲਨਰੇਬਲ ਹੋ ਗਿਆ,
7 ਸਟੇਟਾਂ ਨਾਰਥ ਈਸਟ ਦੀਆਂ ਜਿਹੜੀਆਂ ਫੜ ਕੇ ਸ਼ੇਖ ਹਸੀਨਾ ਉੱਥੋਂ ਦੇ ਫਰੀडम ਫਾਈਟਰਸ ਨੂੰ ਇਹਨਾਂ ਦੇ ਹਵਾਲੇ ਕਰਦੀ ਸੀ, ਉਹਨਾਂ ਦੀ ਆਜ਼ਾਦੀ ਦੀ ਬੁਨਿਆਦ ਰੱਖੀ ਗਈ, ਸਪੇਸ ਕ੍ਰੀਏਟ ਹੋਇਆ। ਹੁਣ ਇਹ ਸੀ ਕਿ ਵੀ ਇਹ ਇਸ ਆਪਣੀ ਫੇਲਿਓਰ ਨੂੰ ਜਿਹੜੀ ਇੰਨੀ ਵੱਡੀ, ਕਿਉਂਕਿ ਇਹ ਇੰਡੀਅਨ ਏਜੰਸੀ ਰਾਹ ਦੀ ਬਹੁਤ ਵੱਡੀ ਫੇਲਿਓਰ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਵੀ ਇਹ ਕੀ ਹੋ ਗਿਆ, ਕਿਉਂਕਿ ਜੋ ਵੀ ਸ਼ੇਖ ਹਸੀਨਾ ਨੇ ਕੀਤਾ ਹਰ ਸਟੈਪ ਜਿਹੜਾ ਉਹ ਤਾਂ ਅਪਰੂਵਡ ਹੀ ਨਹੀਂ, ਰਾਦਰ ਉਹਨਾਂ ਦੇ ਦਫ਼ਤਰਾਂ 'ਚ, ਉਹਨਾਂ ਦੀਆਂ ਐਮਬੈਸੀਆਂ 'ਚ ਢਾਕੇ ਤੋਂ ਲੈ ਕੇ ਕੌਂਸਲੇਟਾਂ ਤੱਕ, ਮੈਮਨ ਸਿੰਘ, ਚਿਟਾਗੋਂਗ, ਜਿੰਨੇ ਕੌਂਸਲੇਟ ਨੇ ਰਾਹ ਦੇ ਬੰਦੇ ਬੈਠੇ ਹੋਏ ਸੀ ਜੀ, ਔਰ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਸੀ ਵੀ ਇਹ ਵੀ ਕੁਝ ਹੋ ਸਕਦਾ ਜਿਸ ਤੇਜ਼ੀ ਦੇ ਨਾਲ ਇਹ ਸਾਰਾ ਹੋਇਆ। ਹੁਣ ਜਿਹਨੂੰ ਅਸੀਂ ਕੋਈ ਨਾ ਕੋਈ ਐਕਸਕਿਊਜ਼ ਵੀ ਕਹਿੰਦੇ ਆ, ਜਾਂ ਉਹਨੂੰ ਕਿਵੇਂ ਜਸਟੀਫਾਈ ਕਰ, ਹੁਣ ਸਿੱਧੇ ਤੌਰ ਤੇ ਭਾਰਤ ਇਸ ਕਿਸਮ ਦਾ ਫਸਿਆ ਹੋਇਆ ਕਿ ਵੀ ਹੁਣ ਉਹ ਇਹ ਤਾਂ ਕਹਿ ਨਹੀਂ ਸਕਦੇ ਕਿ ਜੀ ਅਮਰੀਕਾ ਨੇ ਕਰਵਾਤਾ, ਦੂਜੇ ਨੇ ਸਿੱਧੇ ਤੌਰ ਤੇ ਨਹੀਂ ਕਹਿ ਸਕਦੇ, ਲੇਕਿਨ ਉਹਨਾਂ ਨੇ, ਮੈਂ ਦੇਖ ਰਿਹਾ ਜਿਹੜੇ ਉਹਨਾਂ ਦੇ ਜ਼ਰ ਖਰੀਦ, ਜਿਵੇਂ ਤੁਸੀਂ ਲਫ਼ਜ਼ ਕਿਹਾ, ਮੁੱਲ ਖਰੀਦੇ ਹੋਏ, ਜਿਨ੍ਹਾਂ ਦੇ ਮਿਲੀਅਨਸ ਆਫ ਵਿਊਅਰਸ ਨੇ, YouTube ਤੇ ਵੀ ਨੇ, ਦੂਜੇ ਚੈਨਲ ਜਿਵੇਂ ਲਲਨ ਟੌਪ ਵਰਗੇ ਦੂਜੇ, ਹੁਣ ਉਹਨਾਂ 'ਚ ਮੈਂ ਨੈਰੇਟਿਵ ਦੇਖ ਰਿਹਾ, ਉਹ ਨੈਰੇਟਿਵ ਬਿਲਡ ਕਰ ਰਹੇ ਨੇ ਵੀ ਇਹ ਸਾਰਾ ਕੁ CIA ਨੇ ਕਰਵਾਇਆ, ਔਰ ਉਹਦੀ ਫਿਰ ਉਹ ਬੈਕਗਰਾਉਂਡ ਦੇ ਰਹੇ ਨੇ ਕਿ ਦੇਖੋ ਹਸੀਨਾ ਸ਼ੇਖ ਨੇ 4 ਹਫ਼ਤੇ ਪਹਿਲਾਂ ਕਿਹਾ ਸੀ ਇੱਕ ਗੋਰੀ ਚਮੜੀ ਵਾਲੇ ਮੁਲਕ ਵਾਲੇ ਜਿਹੜੇ ਨੇ ਫੌਜੀ ਅੱਡੇ ਮੰਗਦੇ ਨੇ, ਔਰ ਮੈਂ ਵੀ ਸ਼ੇਖ ਮੁਜੀਬ ਦੀ ਬੇਟੀ ਐ, ਮੈਂ ਆਪਣੀ ਧਰਤੀ ਨੂੰ ਜਿਹੜੀ ਆ ਅਖਾੜਾ ਨਹੀਂ ਬਣਨ ਦਿਆਂਗੀ। ਸੋ ਦੱਸ ਰਹੇ ਨੇ ਕਿ ਵੀ ਇਹਦਾ ਮਤਲਬ ਇਹ ਹੈ ਜੇ ਉਹਨੇ ਕਿਹਾ ਤਾਂ ਉਹਨੂੰ ਪਤਾ ਸੀ ਕਿ ਕੂ ਹੋਣ ਜਾ ਰਿਹਾ। ਉਸ ਤੋਂ ਪਹਿਲਾਂ ਉਹਦੇ ਇੱਕ ਬਿਆਨ ਨੂੰ ਕੋਟ ਕੀਤਾ ਜਾ ਰਿਹਾ ਕਿ ਇੱਕ ਵੱਡਾ ਪੱਛਮੀ ਮੁਲਕ ਸਾਡੇ ਖਿੱਤੇ ਦੇ ਵਿੱਚ ਇੱਕ ਈਸਾਈ ਮੁਲਕ ਬਣਾਉਣਾ ਚਾਹੁੰਦਾ ਹੈ, ਜਿਹਦੇ 'ਚ ਬੰਗਲਾਦੇਸ਼ ਔਰ ਮਿਆਂਮਾਰ ਔਰ ਨਾਗਾਲੈਂਡ, ਮਨੀਪੁਰ ਦੇ ਇਲਾਕੇ ਸ਼ਾਮਲ ਹੋਣਗੇ। ਸੋ ਇਹ ਸਾਰਾ ਕਹਿ ਕੇ ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਇਹ ਸਾਰਾ ਜਿਹੜਾ ਹੈ ਉਹਨਾਂ ਦਾ ਕੰਮ ਹੈ, ਔਰ ਇਸ ਦੇ ਨਾਲ ਇਕੱਲਾ ਇਹ ਨਹੀਂ ਹੈ। ਹੁਣ ਅਮਰੀਕਾ ਦੀ CIA ਨੇ ਕਿਹੜੇ ਬੰਗਾਲੀ ਖਰੀਦੇ ਹੋਏ ਨੇ, ਪਰ ਉਹਦੇ ਨਾਲ ਫਿਰ ਉਹ ਮੁਹੰਮਦ ਯੂਨਸ ਨੂੰ ਜੋੜ ਦਿੰਦੇ ਨੇ ਕਿ ਮੁਹੰਮਦ ਯੂਨਸ ਨੂੰ ਜੇ ਨੋਬਲ ਪ੍ਰਾਈਜ਼ ਮਿਲਿਆ ਸੀ ਆਰਥਿਕ ਫੀਲਡ ਦੇ ਵਿੱਚ, ਤੇ ਉਹ ਵੀ ਅਮਰੀਕਾ ਜਦੋਂ ਕਿ ਵੀ ਇਹ ਤਾਂ ਮੁਹੰਮਦ ਯੂਨਸ ਇਹਨਾਂ ਦਾ ਬੰਦਾ ਹੈ। ਫਿਰ ਉਹਨਾਂ ਨੇ ਕਿਹਾ ਵੀ ਕਿਉਂਕਿ ਹਸੀਨਾ ਸ਼ੇਖ ਨੇ ਇਹਦੇ ਖਿਲਾਫ ਕੇਸ ਕਰਪਸ਼ਨ ਦੇ ਦੂਜੇ ਤੀਜੇ ਸੀ ਔਰ ਇਹ ਔਨ ਦਾ ਰਨ ਸੀ, ਤੇ ਉਹਨੂੰ ਮੁਹੰਮਦ ਯੂਨਸ ਨੂੰ ਦੇ ਜਿਹੜਾ ਇਹ ਸ਼ਰਤ ਰਖਾਣੀ ਸਟੂਡੈਂਟ ਲੀਡਰਸ ਵੱਲੋਂ ਜਦੋਂ ਉਹਨਾਂ ਨੇ ਰਿਜ਼ਾਈਨ ਕਰਕੇ ਸ਼ੇਖ ਹਸੀਨਾ ਦੌੜੀ ਕਿ ਇਹਨੂੰ ਹੀ ਮੁੱਖ ਸਲਾਹਕਾਰ ਬਣਾਇਆ ਜਾਏ, ਉਹਨਾਂ ਨੇ ਕਿਹਾ ਜੀ ਇਹ ਵੀ ਅਮਰੀਕਨ ਮੂਵੀ ਹੈ, ਇਹ ਸਾਰੇ ਦੇ ਚੱਲਦੇ ਆ। ਸੋ ਇਹਦੇ ਨਾਲ ਹੋਰ ਵੀ ਬਹੁਤ ਸਾਰਾ ਕੁਛ ਕਿਉਂਕਿ ਨਾ ਉਹਨਾਂ ਦਾ ਕਹਿਣਾ ਹੈ ਕਿ ਨਾ ਇੰਡੀਆ ਸਪੇਸ ਦੇ ਰਿਹਾ ਸੀ ਅਮਰੀਕਾ ਨੂੰ ਬੰਗਲਾਦੇਸ਼ ਦੇ ਹਵਾਲੇ ਨਾਲ, ਨਾ ਹੀ ਸ਼ੇਖ ਹਸੀਨਾ ਦੇ ਰਹੇ ਸੀ, ਔਰ ਅਮਰੀਕਾ ਜਿਹੜਾ ਉਹ ਭਾਰਤ ਨਾਲੋਂ ਵੀ ਅੱਡ ਤੌਰ ਦੇ ਉੱਤੇ ਆਪਣਾ ਜਿਹੜਾ ਉਹ ਉੱਥੇ ਸਪੇਸ ਲੈਣਾ ਚਾਹੁੰਦਾ, ਔਰ ਇਸ ਲਈ ਅਮਰੀਕਾ ਨੇ ਇਹ ਕਾਰਵਾਈ ਕਰਵਾਈ। ਔਰ ਇਹਦੇ ਜਿਵੇਂ ਮੈਂ ਕਿਹਾ ਵੀ ਸ਼ੇਖ ਹਸੀਨਾ ਦੇ ਮੁੰਡਾ ਤਾਂ ਇੱਕ ਸਟੈਪ ਹੋਰ ਅੱਗੇ ਗਿਆ। ਪਾਕਿਸਤਾਨ's ISI fueling unrest in Bangladesh. Sheikh Hasina will be back once democracy is restored. Hasina's son Sajib Wajid Joy. ਹੁਣ ਇਹ ਸਜੀਵ ਵਾਜਦ ਜੀ ਕਹਿੰਦੇ ਨੇ ਕਿ ISI ਜਿਹੜੀ ਹੈ ਉਹ ਉੱਥੇ ਖਰਾਬੀ ਕਰ ਰਹੀ ਹੈ, ਔਰ ਇੱਕ ਹੋਰ ਚੈਨਲ ਨੇ ਇਹਨਾਂ ਦੇ ਜ਼ਰ ਖਰੀਦ ਨੇ ਇਹ ਕਿਹਾ ਕਿ ਵੀ ਹੁਣ ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜੀ ਹਕੂਮਤ ਹੈ ਉਹ ਪੂਰੀ ਤਰ੍ਹਾਂ ਅਮਰੀਕਾ ਦੇ ਭਰੋਸੇ 'ਚ ਹੈ, ਔਰ ISI ਦੀਆਂ ਸੇਵਾਵਾਂ ਬੰਗਲਾਦੇਸ਼ 'ਚ ਇਸਤੇਮਾਲ ਕਰਕੇ ਉਹਨਾਂ ਨੇ ਜਿਹੜਾ ਇਹ ਸਾਰੇ ਕੂ ਨੂੰ ਕਰਾਇਆ। ਇਹੀ ਕਾਰਨ ਹੈ ਕਿ ਜਮਾਤੇ ਇਸਲਾਮੀ ਜਿਹੜੀ ਹੈ ਉਹ ਪੇਸ਼ ਹੈ, ਕਿਉਂਕਿ ਜਮਾਤੇ ਇਸਲਾਮੀ ਤੇ ਤਾਂ ਪਾਬੰਦੀ ਲਾਈ ਹੋਈ ਸੀ ਸ਼ੇਖ ਹਸੀਨਾ ਨੇ, ਔਰ ਉਹਦੇ ਨਾਲ ਉਹਨਾਂ ਨੇ ਕਿਹਾ ਕਿ ਜੀ ਜਿਹੜੀ ਖਾਲਿਦਾ ਜ਼ਿਆ ਦੀ ਪਾਰਟੀ ਵੀ ਹੈ ਬੰਗਲਾਦੇਸ਼ ਦੇ ਵਿੱਚ ਜਿਹਨੇ ਬਾਈਕਾਟ ਕੀਤਾ ਸੀ ਇਹਨਾਂ ਸਾਰੀਆਂ ਇਲੈਕਸ਼ਨਾਂ ਦਾ, ਉਹ ਵੀ ਜਿਹੜੀ ਹੈ ਇਹਨਾਂ ਦੇ ਨਾਲ CIA ਦੇ ਨਾਲ ਰਲੀ ਹੋਈ ਹੈ। ਔਰ ਹੁਣ ਮੈਂ ਜਦੋਂ ਅੱਜ ਦੇਖ ਰਿਹਾ ਸੀ ਵੀ ਮੁਹੰਮਦ ਯੂਨਸ ਜਿਹਨਾਂ ਦੀ ਕੋਈ ਸਰਜਰੀ ਸੀ ਫਰਾਂਸ, ਉਹ ਕੱਲ ਵਾਪਸ ਪਹੁੰਚ ਗਏ ਸੀ, ਅਸੀਂ ਜ਼ਿਕਰ ਕੀਤਾ ਸੀ, ਉਹਨਾਂ ਨੇ ਸਹੁੰ ਚੁੱਕ ਲਈ ਹੈ, ਔਰ ਉਹਨਾਂ ਦੇ ਸਲਾਹਕਾਰ ਨੇ, ਕਿਉਂਕਿ ਇਹ ਅੰਤਰਮ ਸਰਕਾਰ ਹੈ ਜਿਸ ਦੇ ਜ਼ਿੰਮੇ ਹੋਏਗਾ ਕਿ ਵੀ ਉਹਨਾਂ ਨੇ ਜਿਹੜਾ ਉਹ ਚੋਣਾਂ ਕਰਵਾਉਣੀਆਂ ਨੇ, ਔਰ ਇਹ 84 ਸਾਲ ਦੇ ਨੇ ਜਿਹੜੇ ਮੁਹੰਮਦ ਯੂਨਸ, ਔਰ ਇਹਨਾਂ ਨੇ ਜਿਹੜੀ ਆਪਣੀ ਹੋਰ ਸਲਾਹਕਾਰਾਂ ਦੀ
ਕੈਬਨਿਟ ਬਣਾਈ ਹੈ 13 ਜਿਹੜੇ ਨੇ ਉਹ ਟੋਟਲ 16 ਐਡਵਾਈਜ਼ਰ ਜਿਹੜੇ ਇਹਦੇ ਮੈਂਬਰ ਨੇ ਉਹਨਾਂ ਨੂੰ ਸਲਾਹਕਾਰ ਕਿਹਾ ਗਿਆ, ਐਡਵਾਈਜ਼ਰ ਕਿਹਾ ਗਿਆ ਅੱਛਾ ਔਰ 13 ਨੇ ਅੱਜ ਸਹੁੰ ਚੁੱਕੀ ਹੈ। ਔਰ ਇਹਨਾਂ ਦੇ ਵਿੱਚ ਜਿਹੜੇ ਸਟੂਡੈਂਟ ਨੇ ਯੂਨੀਵਰਸਿਟੀਆਂ ਦੇ ਜਿਨ੍ਹਾਂ ਨੇ ਇਹ ਸਾਰਾ ਰਿਬੈਲੀਅਨ ਲੀਡ ਕੀਤਾ ਉਹ ਵੀ ਐਜ਼ ਏ ਐਡਵਾਈਜ਼ਰ ਇਸ 'ਚ ਨੇ। ਔਰ ਇਹ ਇਸ ਦੇ ਨਾਲ ਨਾਲ ਇਹ ਵੀ ਹੈ ਕਿ ਉਹਨਾਂ ਨੇ ਜਿਹੜੀ ਪਹਿਲੇ ਹੀ ਆਪਣੇ ਪ੍ਰੈਜੈਂਟੇਸ਼ਨ ਦੇ ਵਿੱਚ ਜਿਹੜਾ ਸਭ ਤੋਂ ਵੱਡੀ ਟ੍ਰਿਬਿਊਟ ਉਹਨਾਂ ਨੇ ਜਿਹੜੀ ਹੈ ਯੂਥ ਦੀਆਂ ਕੁਰਬਾਨੀਆਂ ਨੂੰ ਦਿੱਤੀ। ਉਹਨਾਂ ਨੇ ਕਿਹਾ ਕਿ ਭਾਈ ਅਸੀਂ ਬੰਗਲਾਦੇਸ਼ ਦੇ ਲੋਕ ਇੱਕ ਪਰਿਵਾਰ ਵਾਂਗ ਹੈ ਔਰ ਇਸ ਪਰਿਵਾਰ ਦੀ ਸਲਾਮਤੀ ਲਈ ਸਾਡੇ ਯੂਥ ਨੇ ਕੁਰਬਾਨੀਆਂ ਦਿੱਤੀਆਂ ਨੇ। ਹੁਣ ਇਹ ਜਿੰਨੀ ਤੇਜ਼ੀ ਦੇ ਨਾਲ ਇਹ ਡਿਵੈਲਪਮੈਂਟਸ ਹੋਈਆਂ ਉਸ ਦੇ ਵਿੱਚ ਦੇਖਣ ਵਾਲੀ ਗੱਲ ਇਹ ਹੈ ਵੀ ਅੱਜ ਜਦੋਂ ਮੁਹੰਮਦ ਯੂਨਸ ਦੀ ਐਜ਼ ਏ ਐਡਵਾਈਜ਼ਰ ਜਿਹੜੀ ਹੈ ਉਹ ਓਥ ਟੇਕਿੰਗ ਹੋਈ ਤੇ ਉਹਦੇ 'ਚ ਬਹੁਤ ਸਾਰੇ ਮੁਲਕਾਂ ਦੇ ਜਿਹੜੇ ਡਿਪਲੋਮੈਟ ਨੇ ਉਹਨਾਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਦੇ ਵਿੱਚ ਯੂਕੇ, ਹੁਣ ਅਮਰੀਕਾ ਦਾ ਹਾਲਾਂ ਡਾਇਰੈਕਟ ਕੋਈ ਡਿਪਲੋਮੈਟ ਨਹੀਂ ਹੈ ਪਰ ਜਦੋਂ ਯੂਕੇ ਪਹੁੰਚ ਜਾਂਦਾ ਹੈ ਕਿਉਂਕਿ ਯੂਕੇ ਨੇ ਸ਼ੇਖ ਹਸੀਨਾ ਨੂੰ ਅਸਾਈਲਮ ਦੇਣ ਤੋਂ ਵੀ ਨਾ ਕੀਤੀ ਔਰ ਯੂਕੇ ਨੇ ਜਿਹੜੀਆਂ ਪਿਛਲੀਆਂ ਇਲੈਕਸ਼ਨਾਂ ਵੀ ਨੇ ਜਨਵਰੀ 'ਚ ਕਰਵਾਈਆਂ ਸ਼ੇਖ ਹਸੀਨਾ ਨੇ ਉਹਨਾਂ ਨੂੰ ਕਿਹਾ ਸੀ ਫ੍ਰੀ ਐਂਡ ਫੇਅਰ ਨਹੀਂ ਨੇ, ਅਮਰੀਕਾ ਨੇ ਵੀ ਕਿਹਾ ਸੀ। ਜਾਪਾਨ, ਚਾਈਨਾ, ਫਿਲੀਪੀਨ, ਈਰਾਨ, ਅਰਜਨਟੀਨਾ, ਕਤਰ, UAE, ਨੀਦਰਲੈਂਡ। ਹੁਣ ਇਹਦਾ ਮਤਲਬ ਇਹ ਹੈ ਵੀ ਆਲਰੇਡੀ ਇੱਕ ਤਾਂ ਹੁੰਦਾ ਨਾ ਜੀ ਕਿ ਬਈ ਹੁਣ ਉਹਦਾ ਮੁੰਡਾ ਤੇ ਸ਼ੇਖ ਹਸੀਨਾ ਦਾ ਕਹਿ ਰਿਹਾ ਜੀ ਜਦੋਂ ਡੈਮੋਕ੍ਰੇਸੀ ਵਾਪਸ ਆਏਗੀ ਮੇਰੀ ਮਾਂ ਵਾਪਸ ਆਏਗੀ, ਪਰ ਆਲਰੇਡੀ ਉਹ ਸਾਰੇ ਚੈਪਟਰ ਨੂੰ ਬੰਦ ਕਰ ਦਿੱਤਾ ਹੈ। ਭਾਵੇਂ ਫੌਜ ਹੀ ਅਜੇ ਇਨ ਕੰਟਰੋਲ ਹੋਏਗੀ, ਹਾਲਾਂ ਪੁਲਿਸ ਤਾਂ ਦੌੜੀ ਹੋਈ ਹੈ, ਉਹਨਾਂ 'ਚ ਕੁਝ ਡਿਊਟੀਆਂ ਤੇ ਆਉਣੇ ਸ਼ੁਰੂ ਹੋਏ ਨੇ। ਜਿਹੜੀ ਹੈ ਲੁੱਟ-ਪਾਟ ਜਿਹੜੀ ਹੈ ਲੁੱਟ ਖਸੁੱਟ ਉਹ ਥੋੜੀ ਜਿਹੀ ਘਟੀ ਹੈ ਔਰ ਉਹਨੇ ਮੁਹੰਮਦ ਯੂਨਸ ਨੇ ਕਿਹਾ ਵੀ ਜੇ ਇਹ ਤੁਸੀਂ ਸ਼ਾਂਤੀ ਨਾ ਰੱਖੀ ਔਰ ਨਾ ਕੀਤਾ ਤਾਂ ਮੈਂ ਵਾਪਸ ਚਲੇ ਜਾਵਾਂਗਾ। ਚਲੋ ਇਹ ਤਾਂ ਇੱਕ ਐਲਡਰ ਵਾਂਗ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਇਸ 'ਚ ਦਿਲਚਸਪ ਗੱਲ ਇਹ ਵੀ ਸੀ ਕਿ ਇੰਡੀਆ ਨੇ ਜਿਹੜਾ ਵੀ ਵਧਾਈ ਦੇ ਦਿੱਤੀ ਹੈ, ਮੋਦੀ ਨੇ ਮੁਹੰਮਦ ਯੂਨਸ ਨੂੰ ਇਸ ਦੇ ਉੱਤੇ ਮੁਬਾਰਕਬਾਦ ਦਿੱਤੀ ਹੈ। ਨਾਲ ਦੀ ਨਾਲ ਇਹ ਵੀ ਕਿਹਾ ਕਿ ਜੀ ਸਾਡੇ ਲਈ ਜਿਹੜਾ ਸਭ ਤੋਂ ਪਹਿਲ ਬੰਗਲਾਦੇਸ਼ ਦੇ ਲੋਕ ਨੇ, ਇੰਟਰਸਟ ਆਫ ਬੰਗਲਾਦੇਸ਼ੀ ਪੀਪਲ ਫੋਰਮੋਸਟ। ਫਿਰ ਉਹਨਾਂ ਨੇ ਕਿਹਾ ਕਿ ਬਈ ਅਸੀਂ ਇੰਡੀਆ ਰਿਮਾਈਂਡਸ ਬੰਗਲਾਦੇਸ਼ ਕੇਅਰ ਟੇਕਰ ਗਵਰਨਮੈਂਟ ਆਫ ਰਿਸਪੌਂਸਿਬਿਲਿਟੀ ਟੂ ਪ੍ਰੋਟੈਕਟ ਮਾਈਨੋਰਿਟੀਜ਼, ਰੀਸਟੋਰ ਲਾ ਐਂਡ ਆਰਡਰ। ਔਰ ਇਹ ਮੋਦੀ ਨੇ ਜਿਹੜਾ ਮੁਹੰਮਦ ਯੂਨਸ ਨੂੰ ਕਿਹਾ ਕਿ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਏ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਹਾਲਾਂ ਇੰਡੀਆ ਨੇ ਢਾਕਾ ਦੇ ਵਿੱਚ ਔਰ ਦੂਸਰੀਆਂ ਆਪਣੀਆਂ ਵੀਜ਼ਾ ਸਰਵਿਸਿਜ਼ ਬੰਦ ਕਰ ਦਿੱਤੀਆਂ ਨੇ। ਔਰ ਇਹ ਜਿਹੜਾ ਇਹਦਾ ਮਤਲਬ ਇਹ ਹੈ ਕਿ ਵੀ ਜੇ ਹੁਣ ਤੁਸੀਂ ਅਪੀਲ ਵੀ ਕਰ ਰਹੇ ਹੋ ਤੇ ਬੰਗਲਾਦੇਸ਼ੀ ਲੋਕਾਂ ਨਾਲ ਆਪਣੇ ਸਹਿਯੋਗ ਦੀ ਗੱਲ ਕਰ ਰਹੇ ਹੋ ਤੇ ਇੰਡੀਆ ਨੇ ਵੀ ਇਸ ਸਰਕਾਰ ਨੂੰ ਮਾਨਤਾ ਦੇ ਦਿੱਤੀ ਹੈ। ਔਰ ਇਹ ਸਭ ਦੇ ਚੱਲਦਿਆਂ ਮੈਂ ਇਹ ਦੇਖ ਰਿਹਾ ਸੀ ਕਿ ਇਸ ਅੰਤਰਮ ਸਰਕਾਰ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਤਾਂ ਮੈਂ ਦੱਸ ਹੀ ਦਿੱਤਾ ਕਿ ਇਹਨਾਂ ਮੁਲਕਾਂ ਦੇ ਨੁਮਾਇੰਦੇ ਨੇ, ਉਹਨਾਂ 'ਚ ਜ਼ਾਹਰ ਹੈ ਕਿ ਵੈਸਟਰਨ ਮੁਲਕਾਂ ਔਰ UK ਅਮਰੀਕਾ ਦੀ ਬਲੈਸਿੰਗ ਹੈ। ਪਰ ਇਸ ਬਾਰੇ ਅੱਜ ਜਿਹੜਾ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਨੇ ਮੈਥਿਊ ਮਿਲਰ, ਉਹਨਾਂ ਨੇ ਨੂੰ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਅਮਰੀਕਾ US ਬਿਲੀਵਸ ਦਾ ਇੰਟਰ ਗਵਰਨਮੈਂਟ ਸ਼ੁੱਡ ਰਿਸਪੈਕਟ ਡੈਮੋਕ੍ਰੈਟਿਕ ਪ੍ਰਿੰਸੀਪਲਸ, ਯਾਨੀ ਆਲਰੇਡੀ ਮਾਨਤਾ ਹੈ ਕਿ ਜੀ ਜਿਹੜੇ ਲੋਕਤੰਤਰੀ ਨਿਜ਼ਾਮ ਹੈ ਉਸ ਦਾ ਆਦਰ ਕਰੋ, ਦਾ ਰੂਲ ਆਫ ਦਾ ਲਾਅ ਐਂਡ ਦਾ ਵਿਲ ਆਫ ਬੰਗਲਾਦੇਸ਼ੀ ਪੀਪਲ, ਕਿ ਅਲਟੀਮੇਟਲੀ ਜਿਹੜਾ ਹੈ ਜੋ ਵੀ ਬੰਗਲਾਦੇਸ਼ ਦੇ ਲੋਕ ਡਿਸਾਈਡ ਕਰਨ ਉਹੀ ਫਾਈਨਲ ਹੈ, ਉਸ ਦਾ ਸਤਿਕਾਰ ਕਰੋ। ਮਿਸਟਰ ਮਿਲਰ ਆਲਸੋ ਮੈਂਸ਼ਨਡ ਦੈਟ ਦੇ ਥਿੰਕ the interim government will play a vital role in establishing long-term peace and political stability in Bangladesh. So fully ਅਮਰੀਕਾ ਨੇ ਵੀ ਅੰਤਰਮ ਸਰਕਾਰ ਨੂੰ ਬੈਕ ਕਰਤਾ ਹੈ ਕਿ ਵੀ ਅਸੀਂ ਇਹਦੇ ਤੇ ਪੂਰੀ ਆਸ ਕਰਦੇ ਹਾਂ ਕਿ ਇਹ ਜਿਹੜੀ ਅੰਤਰਮ ਸਰਕਾਰ ਹੈ ਇਹ ਅਹਿਮ ਰੋਲ ਅਦਾ ਕਰੇਗੀ ਉਹ ਜਿਹੜੀ ਬੰਗਲਾਦੇਸ਼ ਦੇ ਵਿੱਚ ਅਮਨ ਔਰ ਸਿਆਸੀ ਸਥਿਰਤਾ। ਹੁਣ ਪੋਲੀਟੀਕਲ ਜਦੋਂ ਸਟੇਬਿਲਿਟੀ ਦੀ ਗੱਲ ਹੁੰਦੀ ਹੈ ਤੇ ਫਿਰ ਇਹ ਗੱਲ ਦੇਖਣ ਵਾਲੀ ਹੈ ਕਿ ਇਸ ਚੋਂ ਇਹ ਨਿਕਲਦਾ ਵੀ ਤੁਸੀਂ ਪੋਲੀਟੀਕਲ ਸਟੇਬਿਲਿਟੀ ਤਾਂ ਹੀ ਹੈ ਜੇ ਪਹਿਲਾਂ ਅਨਸਟੇਬਿਲਿਟੀ ਸੀ। ਸੋ ਅਨਸਟੇਬਿਲਿਟੀ ਕੌਣ ਕਰ ਰਿਹਾ ਸੀ? ਤੇ ਜੇ ਹੁਣ ਇਹਦੇ 'ਚ ਜਿਹੜਾ ਭਾਰਤ ਦੇ ਸਾਹਮਣੇ ਵੱਡੇ ਸਵਾਲ ਨੇ ਔਰ ਜਿਹੜੇ ਉਹਨਾਂ ਦੇ ਥੋੜੇ ਜਿਹੇ ਨਿਊਟਰਲ ਕਿਸਮ ਦੇ ਐਨਾਲਿਸਟ ਨੇ ਉਹ ਇਹ ਕਹਿ ਰਹੇ ਨੇ
ਕਿ ਅਮਰੀਕਾ ਨੇ ਭਾਰਤ ਦੇ ਟੈਰੀਟਰੀ ਦੇ ਵਿੱਚ ਆ ਕੇ, ਕਿਉਂਕਿ ਬੰਗਲਾਦੇਸ਼ ਦਾ ਐਕਸਟੈਂਸ਼ਨ ਸੀ ਭਾਰਤ ਦੀ, ਕ੍ਰੀਏਟ ਵੀ ਇਹਨਾਂ ਨੇ ਕੀਤਾ 1971 ਚ ਫੌਜ ਭੇਜ ਕੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ। ਗਵਰਨ ਵੀ ਇਹੀ ਕਰ ਰਹੇ ਸੀ ਵੀ ਜੇ ਕੁਛ ਅਮਰੀਕਾ ਦੀ ਚਾਹਤ ਵੀ ਸੀ ਤੇ ਉਹਨਾਂ ਨੇ ਭਾਰਤ ਦੇ ਨੂੰ ਇਸਤੇਮਾਲ ਕਿਉਂ ਨਹੀਂ ਕੀਤਾ, ਇੰਡੀਪੈਂਡੈਂਟ ਕੂ ਕਿਉਂ ਕਰਵਾਇਆ, ਕਿਉਂਕਿ ਉਹਨਾਂ ਨੇ ਮੰਨ ਲਿਆ ਵੀ ਇਹ ਸਾਰਾ ਪਾਰਟ ਜਿਹੜਾ ਹੈ। ਔਰ ਇਸ ਤੋਂ ਵੀ ਵੱਡਾ ਫਿਕਰ ਜਿਹੜਾ ਉਹਨਾਂ ਦਾ ਹੁਣ ਇਹ ਬਣ ਗਿਆ ਕਿ ਵੀ ਇਹਦੇ ਨਾਲ ਜਿਹੜਾ ਪਾਕਿਸਤਾਨ ਨਾਲ ਉਹ ਬਿਲਕੁਲ ਕੱਟ ਆਫ ਕਰ ਦਿੱਤਾ ਸੀ। ਜੇ ਹੁਣ ਸ਼ੇਖ ਹਸੀਨਾ ਦਾ ਮੁੰਡਾ ਬਲੇਮ ਕਰ ਰਿਹਾ ISI ਨੂੰ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਉੱਥੇ ਕੋਈ ਡਾਇਰੈਕਟ ਸੈੱਲ ਬਹੁਤ ਥੋੜੇ ਹੋਣਗੇ ਜੀ, ਔਰ ਇਹ ਜੇ ਹੋਣਗੇ ਤਾਂ ਪਾਕਿਸਤਾਨ ਦਾ ਤਾਂ ਹਿੱਸਾ ਰਿਹਾ। ਜਿਵੇਂ ਮੈਂ ਕੱਲ ਗੱਲ ਕੀਤੀ ਸੀ ਵੀ ਉਹਨਾਂ ਦੀ ਫੌਜ ਜਾਂ ਦੂਜੇ ਅਗਲੇ 1971 ਚ ਬੰਗਲਾਦੇਸ਼ ਬਣਨ ਤੋਂ ਬਾਅਦ ਅਗਲੇ 15-20 ਸਾਲ ਤੱਕ ਉਹੀ ਫੌਜੀ ਅਫਸਰ ਔਰ ਜਵਾਨ ਸੀ ਜਿਨ੍ਹਾਂ ਦੀ ਟ੍ਰੇਨਿੰਗ ਹੀ ਪਾਕਿਸਤਾਨ ਦੀ ਫੌਜ ਹੋਈ ਸੀ। ਸੋ ਪਾਕਿਸਤਾਨ ਦੇ ਨਾਲ ਤਾਂ ਉਹਦਾ ਇੱਕ ਆਪਣੇ ਕਿਸਮ ਦਾ ਸੰਬੰਧ ਰਿਹਾ। ਸੋ ਇਸ ਸਾਰੇ ਦੇ ਚੱਲਦੇ ਆ ਇਹਦੇ ਚੋਂ ਇੱਕ ਗੱਲ ਇਹ ਵੀ ਪੈਦਾ ਹੁੰਦੀ ਹੈ, ਜਦੋਂ ਅਸੀਂ ਹੁਣ ਇਹਨੂੰ ਜੇ ਸਿੱਖ ਸਪਿਨ ਦਈਏ, ਖਾਲਿਸਤਾਨ ਦੇ ਨੁਕਤਾ ਨਿਗਾਹ ਤੋਂ ਦੇਖੀਏ ਕਿ ਆਲਰੇਡੀ ਜਦੋਂ ਅਸੀਂ ਨਿਊ ਮੈਪ ਮੇਕਿੰਗ, ਜੀਓਪੋਲੀਟੀਕਲ ਚੇਂਜ, ਇਹ ਸਾਰੇ ਦੀ ਗੱਲ ਕਰਦੇ ਹਾਂ ਤੇ ਅਮਰੀਕਾ ਨੇ ਸਿੱਧੇ ਤੌਰ ਦੇ ਉੱਤੇ ਬੰਗਲਾਦੇਸ਼ ਦੇ ਵਿੱਚ ਪੈਰ ਧਰਾਵਾ ਕਰ ਲਿਆ। ਔਰ ਇਹ ਜਿਹੜਾ ਉਹਨਾਂ ਦਾ ਪੈਰ ਧਰਾਵਾ ਹੈ ਜਿਸ ਖਿੱਤੇ 'ਚ ਹੈ ਨਾਰਥ ਈਸਟ ਦੇ, ਉਹਦੀ ਇੱਕ ਆਪਣੀ ਅਹਿਮੀਅਤ ਹੈ। ਔਰ ਜਿਹੜਾ ਇੱਕ ਪੁਆਇੰਟ ਆਫ ਵਿਊ ਚੱਲ ਰਿਹਾ, ਕਿਉਂਕਿ ਹੁਣ ਜਿਹੜੇ ਇੰਟਰਨੈਸ਼ਨਲ ਐਨਾਲਿਸਟ ਦੀ ਗੱਲ ਕਰੀਏ, ਉਹ ਕਹਿ ਰਹੇ ਨੇ ਕਿ ਹੁਣ ਜਿਹੜਾ ਨੈਕਸਟ ਕੰਮ ਵੀ ਇੰਡੀਆ ਬਾਹਰ ਹੈ ਬੰਗਲਾਦੇਸ਼ ਚੋਂ, ਉਹਦੇ ਕੋਈ ਹੋਪ ਨਹੀਂ ਉੱਥੇ ਕੋਈ ਸਰਕਾਰ ਬਣੇ। ਔਰ ਉੱਥੇ ਜਿਹੜਾ ਹੁਣ ਆਪਸੀ ਖਿਚਾਅ ਹੋਏਗਾ ਸਪੇਸ ਦੇ ਲਈ, ਉਹ ਅਮਰੀਕਾ ਔਰ ਚਾਈਨਾ ਦੇ ਵਿਚਾਲੇ ਹੋਏ। ਸੋ ਸਾਨੂੰ ਘੱਟੋ ਘੱਟ ਇਸ ਗੱਲ ਦੀ ਤਾਂ ਖੁਸ਼ੀ ਹੈ ਵੀ ਇੰਡੀਆ ਉੱਥੋਂ ਬਾਹਰ ਹੋਇਆ, ਬਿਲਕੁਲ ਅਮਰੀਕਾ ਦਾ ਪੈਰ ਧਰਾਵਾ ਹੋਇਆ, ਨਿਊ ਮੈਪ ਮੇਕਿੰਗ ਵਾਲਾ ਜਿਹੜਾ ਹੈ ਉਹ ਕੰਮ ਸ਼ੁਰੂ ਹੋਇਆ। ਔਰ ਇਹ ਸਾਰੇ ਦੇ ਚਲਦਿਆਂ ਭਾਰਤ ਦੇ ਖਾਨਿਓਂ ਗਈ ਹੈ ਔਰ ਜਿਸ ਕਿਸਮ ਦਾ ਉਹਨਾਂ ਦੇ ਅੰਦਰ ਇੱਕ ਖੌਫ ਭਰਪਾ ਹੈ ਔਰ ਜਿਸ ਕਿਸਮ ਦਾ ਇੱਕ ਡਰ ਔਰ ਭੈ ਤੁਸੀਂ ਦੇਖ ਸਕਦੇ ਹੋ, ਉਸ ਤੋਂ ਅੰਦਾਜ਼ਾ ਹੋ ਸਕਦਾ ਹੈ ਕਿ ਭਾਈ ਇਹ ਜਿਹੜੀ ਸਿਚੁਏਸ਼ਨ ਹੈ ਅਲਟੀਮੇਟਲੀ ਭਾਰਤ ਦੇ ਹੱਥਾਂ ਚੋਂ ਇਕੱਲੀ ਬੰਗਲਾਦੇਸ਼ ਦੇ ਕੰਟੈਕਸਟ 'ਚ ਨਹੀਂ ਨਿਕਲੀ, ਈਵਨ ਸਾਊਥ ਏਸ਼ੀਆ ਦੇ ਵਿੱਚ ਭਾਰਤ 0-0 ਹੈ ਔਰ ਦੁਨੀਆ ਦਾ ਸਰਪੰਚ ਅਮਰੀਕਾ ਹੁਣ ਉਸ ਬੰਗਲਾਦੇਸ਼ ਦੀ ਧਰਤੀ ਤੋਂ ਜਿਹੜਾ ਉਹ ਸਾਊਥ ਏਸ਼ੀਆ ਦੀ ਕਿਸਮਤ ਜਿਹੜੀ ਹੈ ਉਹ ਆਉਣ ਵਾਲੇ ਭਵਿੱਖ ਦੀ ਉਸ ਦਾ ਫੈਸਲਾ ਕਰੇਗਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 4 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਹ ਬੁਲੰਦ ਕਰ ਰਿਹਾ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇਸ ਤੇ ਲੈ ਆਉਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।